ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ ਰਿਪੋਰਟ ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਨਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਪਿਛਲੇ ਜਿਹੜੇ ਦਿਨਾਂ ਦੇ ਵਿੱਚ ਇਹ ਭਾਰਤ ਤੇ ਚੀਨ ਦੇ ਵਿਚਾਲੇ ਜਿਹੜਾ ਵਿਵਾਦ ਚੱਲ ਰਿਹਾ ਹੈ ਬਾਰਡਰ ਨੂੰ ਲੈ ਕੇ ਲਦਾਖ ਦੇ ਵਿੱਚ, ਜਿਵੇਂ ਇਹ ਸਾਰਾ ਮਾਹੌਲ ਮਗਿਆ, ਇਹਨੇ ਸਾਊਥ ਏਸ਼ੀਅਨ ਪੋਲਿਟਿਕਸ ਨੂੰ ਇੰਟਰਨੈਸ਼ਨਲ ਰਡਾਰ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ। ਪਰ ਜਦੋਂ ਅਸੀਂ ਆਪਣੀ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤੇ ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਇਸ ਇਸ਼ੂ ਦੇ ਉੱਤੇ ਵਿਚਾਰ ਚਰਚਾ ਕੀਤੀ ਹੈ, ਇਹਦੇ ਵੱਖ-ਵੱਖ ਪਹਿਲੂਆਂ ਤੇ ਗੱਲਬਾਤ ਕੀਤੀ ਹੈ। ਹੁਣ ਜਿਹੜੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ, ਜਿਹੜੇ ਫੈਕਟ ਸਾਹਮਣੇ ਆ ਰਹੇ ਆ, ਉਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਧਿਆਨ ਦੇਣ ਵਾਲੀਆਂ ਨੇ, ਜਿਨ੍ਹਾਂ ਦੇ ਉੱਤੇ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ। ਇੱਕ ਤੇ ਇਹ ਕਿ ਦੋਵੇਂ ਸਾਈਡ ਨੇ ਜਿਹੜੀਆਂ, ਭਾਵੇਂ ਉਹ ਭਾਰਤ ਦੀ ਸਰਕਾਰ ਹੈ ਜਾਂ ਸੂਤਰਾਂ ਤੋਂ ਜਦੋਂ ਗੱਲ ਆਉਂਦੀ ਹੈ ਜਾਂ ਉਹ ਚਾਈਨੀਜ਼ ਸਾਈਡ ਤੋਂ ਗੱਲ ਅਸੀਂ ਦੇਖਦੇ ਹਾਂ, ਤੇ ਉਹਨਾਂ ਦੇ ਜਿਹੜੇ ਡਿਫਰੈਂਸਿਸ ਨੇ ਦੋਵਾਂ ਗੱਲਾਂ ਦੇ ਵਿੱਚ, ਦੋਵਾਂ ਦੇ ਜਿਹੜੇ ਮਾਪਦੰਡ ਨੇ ਜਾਂ ਜਿਸ ਹਿਸਾਬ ਨਾਲ ਉਹ ਗੱਲ ਕਹਿ ਰਹੇ ਆ ਵੀ ਕੀ ਹੋਇਆ, ਜਿਵੇਂ ਬਿਆਨ ਕਰ ਰਹੇ ਆ, ਉਹਦੇ ਦੇ ਵਿੱਚ ਵੀ ਜਿਹੜੇ ਡਿਫਰੈਂਸਿਸ ਦੇਖਣ ਨੂੰ ਮਿਲ ਰਹੇ ਆ। ਇੱਕ ਤੇ ਇਹ ਇੱਥੇ ਨੋਟ ਕਰਨ ਵਾਲੀ ਗੱਲ ਹੈ। ਦੂਜਾ ਪੱਖ ਇਹ ਕਿ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਜਾਂ ਮੋਦੀ ਸਰਕਾਰ ਦੀ ਗੱਲ ਕਰਦੇ ਹਾਂ, ਜਿਸ ਹਿਸਾਬ ਨਾਲ ਉਹ ਡੀਲ ਕਰ ਰਹੇ ਆ ਸਾਰੀ ਸਿਚੁਏਸ਼ਨ ਦੇ ਨਾਲ, ਉਹਦੇ ਤੇ ਵੀ ਸਵਾਲੀਆ ਨਿਸ਼ਾਨ ਜਿਹੜੇ ਨੇ ਉਹ ਉੱਠ ਰਹੇ ਨੇ। ਭਾਵੇਂ ਉਹ ਇਹ ਗੱਲ ਹੋਵੇ ਵੀ ਕਿਵੇਂ ਇਹ ਜਿਹੜੀ ਸਿਚੁਏਸ਼ਨ ਹੈ ਇਹ ਪਿਛਲੇ 1 ਮਹੀਨੇ ਤੋਂ ਜਾਂ ਉਸ ਤੋਂ ਵੀ ਜ਼ਿਆਦਾ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਪਰ ਸਰਕਾਰ ਵੱਲੋਂ ਹੁਣ ਜਦੋਂ ਇਹ ਸਥਿਤੀ ਬਦ ਤੋਂ ਬਦਤਰ ਹੋ ਗਈ ਤੇ 20 ਜਿਹੜੇ ਫੌਜੀ ਨੇ ਉਹ ਮਾਰੇ ਜਾਂਦੇ ਆ ਗਲਵਾਨ ਵੈਲੀ ਦੇ ਵਿੱਚ, ਉਦੋਂ ਜਾ ਕੇ ਸਰਕਾਰ ਐਡਮਿਟ ਕਰਦੀ ਹੈ ਤੇ ਉਦੋਂ ਜਾ ਕੇ ਕਹਿੰਦੀ ਹੈ ਕਿ ਹਾਂਜੀ, ਪਹਿਲਾਂ ਕਿਹਾ ਕਿ 3 ਮਾਰੇ ਗਏ ਤੇ ਫਿਰ ਬਾਅਦ ਦੇ ਵਿੱਚ ਖਬਰ ਆਈ ਕਿ ਨਹੀਂ 20 ਮਾਰੇ ਗਏ ਆ। ਤੇ ਫਿਰ ਇਹ ਗੱਲ ਫੌਜ ਵੱਲੋਂ ਜਾਂ ਅਧਿਕਾਰਤ ਤੌਰ ਤੇ ਨਾ ਮੰਨਣਾ ਕਿ ਜਿਹੜੇ ਫੌਜੀ ਨੇ ਉਹ ਚੀਨ ਦੇ ਹਵਾਲੇ ਨੇ, ਸਾਡੇ ਚੀਨ ਨੇ ਜਿਹੜਾ ਉਹਨਾਂ ਨੂੰ ਪ੍ਰਿਜ਼ਨਰਸ ਆਫ ਵਾਰ ਦੇ ਤਹਿਤ ਉਹਨਾਂ ਦੀ ਗਿਰਫਤ ਦੇ ਵਿੱਚ ਨੇ, ਤੇ ਬਾਅਦ ਦੇ ਵਿੱਚ ਹੁਣੇ ਖਬਰ ਆਈ ਹੈ ਕਿ 10 ਫੌਜੀ ਉਹਨਾਂ ਵੱਲੋਂ ਛੱਡੇ ਗਏ ਆ, ਜਦਕਿ ਪਹਿਲਾਂ ਇਸ ਗੱਲ ਤੋਂ ਮੁਨਕਰ ਸੀ ਸਰਕਾਰ। ਸੋ ਇਦਾਂ ਦੀਆਂ ਕਈ ਗੱਲਾਂ, ਕਈ ਫੈਕਟਰ ਨੇ ਜਿਹੜੇ ਬਾਅਦ ਦੇ ਵਿੱਚ ਹੁਣ ਸਾਹਮਣੇ ਆ ਰਹੇ ਆ, ਪਰ ਸਰਕਾਰ ਦੀ ਡੀਲਿੰਗ ਦੇ ਉੱਤੇ ਸਰਕਾਰ ਕਿਵੇਂ ਇਸ ਸਾਰੀ ਸਥਿਤੀ ਦੇ ਨਾਲ ਨਜਿੱਠ ਰਹੀ ਹੈ, ਉਹਦੇ ਤੇ ਜਿੱਥੇ ਆਪੋਜੀਸ਼ਨ ਪਾਰਟੀਜ਼ ਨੇ ਉਹ ਕਾਂਗਰਸ ਪਾਰਟੀਆਂ ਉਸ ਸਵਾਲੀਆ ਨਿਸ਼ਾਨ ਕਰ ਰਹੇ ਆ, ਅਦਰਵਾਈਜ਼ ਵੀ ਇਸ ਸਾਰੇ ਪਾਰਟ ਨੂੰ ਦੇਖਣ ਦੀ ਜਾਂ ਭੋਖਣ ਦੀ ਅਸੀਂ ਲੋੜ ਸਮਝਦੇ ਹਾਂ ਤੇ ਕੋਸ਼ਿਸ਼ ਕਰਾਂਗੇ ਅੱਜ ਵੱਖ-ਵੱਖ ਪਹਿਲੂਆਂ ਤੋਂ ਜਾਂ ਵੱਖ-ਵੱਖ ਨੁਕਤਿਆਂ ਤੇ ਇਸ ਸਾਰੀ ਸਿਚੁਏਸ਼ਨ ਨੂੰ ਮੁੱਖ ਰੱਖਦੇ ਅਸੀਂ ਗੱਲਬਾਤ ਕਰੀਏ। ਸੋ ਇਸ ਸਾਰੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਦਿੱਲੀ ਤੋਂ ਉੱਗੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਸਾਡੇ ਨਾਲ ਇਸ ਵਕਤ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਕਿਵੇਂ ਦੇਖਦੇ ਹੋ, ਜੇ ਸ਼ੁਰੂਆਤ ਕਰਨੀ ਹੋਵੇ ਤੇ ਜੇ ਪਿਛਲੇ ਸਾਰੇ ਸਮੇਂ ਦਾ ਹੀ ਇਸ ਪਾਰਟ ਨੂੰ ਦੇਖਣਾ ਹੋਵੇ, ਜਿਹੜਾ ਵੀ ਘਟਨਾਕ੍ਰਮ ਘਟਿਆ, ਮੈਂ ਉਹਦੀ ਡਿਟੇਲ 'ਚ ਨਹੀਂ ਜਾਊਂਗਾ, ਪਰ ਕਿਵੇਂ ਦੇਖਦੇ ਹੋ ਜਿਵੇਂ ਮੋਦੀ ਸਰਕਾਰ ਨੇ ਡੀਲ ਕੀਤਾ? ਪਹਿਲਾਂ ਇਸ ਗੱਲ ਤੋਂ ਹੀ ਮੁਨਕਰ ਸੀ ਵੀ ਉੱਥੇ ਕੁਝ ਹੋ ਰਿਹਾ, ਪਰ ਜਦੋਂ ਫੌਜੀ ਮਾਰੇ ਗਏ ਆ ਫਿਰ ਐਡਮਿਟ ਕੀਤਾ ਕਿ ਜੀ ਹਾਂ ਸਾਡੀ ਝੜਪ ਹੋਈ ਹੈ ਤੇ ਚੀਨ ਦੀ ਜਿਹੜੀ ਫੌਜ ਹੈ ਉਹ ਅੰਦਰ ਤੱਕ ਆ ਗਈ ਹੈ, ਸਾਡੀ ਟੈਰੀਟਰੀ ਦੇ ਵਿੱਚ ਆ ਗਈ ਹੈ। ਤੇ ਫਿਰ ਇਹ ਦੋਵੇਂ ਜਿਹੜੇ ਅਕਾਊਂਟਸ ਨੇ, ਜਿਹੜਾ ਭਾਰਤ ਵੱਲੋਂ ਜੋ ਅਕਾਊਂਟ ਦਿੱਤਾ ਜਾ ਰਿਹਾ ਹੈ ਕਿ ਕੀ ਹੋਇਆ, ਤੇ ਉਹੀ ਜਦੋਂ ਚਾਈਨੀਜ਼ ਪੱਖ ਦੇਖਦੇ ਆ ਉਹਦੇ ਵਿੱਚ ਵੀ ਜਿਹੜੀਆਂ ਡਿਸਕ੍ਰਿਪੈਂਸੀਜ਼ ਨੇ ਜਾਂ ਜਿਹੜੇ ਡਿਫਰੈਂਸਿਸ ਨੇ ਉਹ ਦੇਖਣ ਨੂੰ ਮਿਲ ਰਹੇ ਆ। ਅਮਰਵੀਰ ਜੀ, ਸਭ ਤੋਂ ਵੱਡੀ ਗੱਲ ਹੈ ਕਿ ਸੱਚਾਈ ਸਾਹਮਣੇ ਨਹੀਂ ਆ ਰਹੀ। ਜਿਹੜੀ ਸੱਚਾਈ ਹੈ ਉਹ ਕੁਝ ਹੋਰ ਹੈ, ਔਰ ਜੋ ਕੁਝ ਆ ਰਿਹਾ ਹੈ ਸਾਹਮਣੇ ਉਹ ਸਿਰਫ ਚੈਨਲ, ਟੀਵੀ ਚੈਨਲ ਨੇ। ਉਹ ਟੀਵੀ ਚੈਨਲ 5-6 ਟੀਵੀ ਚੈਨਲ ਨੇ ਜੋ ਜ਼ਿਆਦਾ ਦੇਖੇ ਜਾ ਰਹੇ ਨੇ, ਉਹਨਾਂ ਦੇ ਉੱਤੇ ਕੰਟਰੋਲ ਹੈ ਜੀ। ਕੰਟਰੋਲ ਬਿਲਕੁਲ ਸਾਫ਼ ਹੈ। ਸਾਰਾ ਦਿਨ ਤੱਕ ਲੇਟ ਈਵਨਿੰਗ ਤੱਕ 3 ਬੰਦਿਆਂ ਦੀ ਗੱਲ ਆਈ ਸੀਗੀ, ਕਿਉਂਕਿ ਕੰਟਰੋਲ ਹੈ। ਚੈਨਲ ਆਪਣੀ ਕੋਈ ਰਿਪੋਰਟਿੰਗ ਨਹੀਂ ਕਰ ਰਹੇ। ਚੈਨਲ, ਤੁਸੀਂ ਤੇ ਜਰਨਲਿਸਟ ਹੋ, ਤੁਹਾਨੂੰ ਸਭ ਕੁਝ ਪਤਾ ਹੈ। ਜਿਤਨੀਆਂ ਖਬਰ, ਜਿਤਨੀ ਰਿਪੋਰਟਸ ਆ ਰਹੀਆਂ ਨੇ ਉਹ ਸੂਤਰਾਂ ਤੋਂ ਆ ਰਹੀਆਂ ਜੀ। ਇਹ ਜਿਹੜਾ ਸੂਤਰ ਹੈ ਕਿ ਤੁਸੀਂ ਕੀ ਸੋਚਦੇ ਹੋ ਕਿ ਸਾਡੇ ਪੱਤਰਕਾਰਾਂ ਨੂੰ
ਕੋਈ ਸੂਤਰ ਹੈਗੇ ਨੇ ਸਾਡੇ ਚੀਨ ਦੇ ਵਿੱਚ ਜਰਨਲਿਸਟਾਂ ਦੇ, ਇਹ ਟੀਵੀ ਚੈਨਲ ਨੇ ਛੋਟੇ ਛੋਟੇ, ਇਹਨਾਂ ਦੇ ਸੂਤਰ ਕਿੱਥੋਂ ਆ ਗਏ ਚਾਈਨਾ ਦੇ ਵਿੱਚ? ਜੀ ਇਹਨਾਂ ਨੂੰ ਚਾਈਨਾ ਦੀ ਮਿਲਟਰੀ ਕਿੱਥੋਂ ਇਨਫੋਰਮੇਸ਼ਨ ਦੇ ਦੇਗੀ? ਇਹ ਜਿਹੜੇ ਸੂਤਰ ਨੇ, ਇਸ ਕੋਈ ਸੂਤਰ ਨਹੀਂ ਨੇ, ਇਹ ਧੋਖਾ ਹੈ। ਇਹ ਆਮ ਜਿਹੜਾ ਹਿੰਦੁਸਤਾਨੀ ਹੈ ਉਹਨੂੰ ਇਹ ਗੁੰਮਰਾਹ ਕਰ ਰਹੇ ਨੇ। ਕਿਸੇ ਕੋਲ ਕੋਈ ਸੂਤਰ ਨਹੀਂ ਹੈਗਾ। ਇਹ ਜਿਹੜੀ ਗੱਲ ਹੈ, ਸੱਚਾਈ ਕੁਝ ਹੋਰ ਹੈ, ਸੱਚਾਈ ਸਾਹਮਣੇ ਨਹੀਂ ਆਉਣ ਦਿੱਤੀ ਜਾ ਰਹੀ। ਇਸ ਦੇ ਪਿੱਛੇ ਸਾਡੀ ਵਿਦੇਸ਼ ਨੀਤੀ ਕੀ ਹੈ? ਇਹ ਬੜਾ ਵੱਡਾ ਪ੍ਰਸ਼ਨ ਖੜਾ ਹੋ ਗਿਆ ਹੈ ਕਿ ਸਾਡੀ ਵਿਦੇਸ਼ ਨੀਤੀ ਫੇਲ ਕਿਉਂ ਹੋ ਰਹੀ ਹੈ। ਸਾਡੇ ਸਾਰੇ ਪੜੋਸੀ ਨਾਰਾਜ਼ ਨੇ। ਚਾਰ ਚਵੇਰੇ ਅਸੀਂ ਕੱਲੇ ਵੇਚਾਂ, ਚਾਰ ਚਵੇਰੇ ਨਾਰਾਜ਼। नेपाल साडा नाराज हो गया, दुश्मन बन गया। बांग्लादेश दुश्मन, लंका दुश्मन। तुहाडे ना कौन है? बांग्लादेश नहीं है, नेपाल नहीं है, लंका नहीं है, पाकिस्तान नहीं है, चाइना नहीं है, अफगानिस्तान नहीं है। तुसी ते चार चवेरे तुहाडे सारे जेड़े पड़ोसी आ ओ तुहाडे दुश्मन बन गए ने। सारे पड़ोसी तुहाडे तो नाराज ने। एक पड़ोसी साडे नाल साडे हक विच नहीं खड़ा। एक कैसी विदेश नीति है? हालात बड़े खराब ने। वैसे तो कोरोना ने इतनी साडी पटाई कर दी है कि साडे को तनख्वाह देने जोगे भी पैसे नहीं हैगे। हालात बड़े खराब है। कोरोना ने इतनी मार दी है कि चाइना दा रोला इन्ना पा दिता है कि हुण रोजाना 13 हजार लोगों की गिनती आ रही है, पर चीन कर रहे ने। सूत्रां तो पता लग्या है कि साडे फौजियां ने उन्हां दे बड़े फौजी मार दिते ने, बड़े फौजी मार दिते ने। सूत्र किहड़े ने? चाइना ने कोई गिनती नहीं दसी कि चाइना दे कितने फौजी मरे ने। कोई उन्होंने मनिया ही नहीं, सारा कोई फौजी मरिया। उन्होंने कोई गिनती नहीं दी। उन्होंने किथे नहीं कहा कि साडे फौजी हिंदुस्तान दी फौज ने मार दिते ने। वो ते चुप ने। उन्हां दा कोई ऑफिशियल स्टेटमेंट नहीं है। साडे ऑफिशियल स्टेटमेंट आ रहे ने कि साडे 20 बंदे उन्होंने मार शहीद कर दिते हैं, शहीद कर दिते हैं साडे 20 फौजी। पर उन्हां दा ऑफिशियल स्टेटमेंट कोई नहीं। सिर्फ साडे चैनल जेड़े है वो लगातार चिल्ला रहे ने, शोर मचा रहे ने, बड़ी वाह कर रहे ने कि असी बहुत उन्हां दे बंदे मार दिते ने। जेड़ी गल साफ नहीं। हाँ, ये गल है कि इस वक्त पूरे देश दे विच गुस्सा है जी, सरकार दे खिलाफ गुस्सा है। वो ते दुश्मन है, चीन ते दुश्मन है। साडे हिंदुस्तान दे लोग इस वक्त बड़े गुस्से च ने, उबले हुए ने। चीन दियां सारियां जड़ियां असी इंपोर्ट करने आ, वो सारा जला रहे ने। वो कह रहे ने कि असी चीन दे नाल कोई सांझ नहीं रखनी। वो चीन दे झंडे जला रहे ने, चीन दे पुतले बना के साड़ रहे ने पूरे देश दे विच। जिथे जिथे शहीद फौजियां दियां अर्थियां जा रही ने, उन्हां दे इलाकियां दे विच बड़ा गुस्सा है, गुस्से दी लहर है। लोग कह रहे ने कि जे तुसी हुण गल कर रहे हो चीन दे नाल, हाई लेवल ते मीटिंग हो रही है, चैनल कह रहा हाई लेवल ते मीटिंग हो रही है, ते पहला हाई लेवल ते मीटिंग क्यों नहीं की? 20 फौजी शहीद होने तो बाद साडा विदेश मंत्री उन्हां दे विदेश मंत्री नूं फोन करदा है। बड़ा लोकां ने नाराजगी प्रकट की। लोकां ने कहा जब तुहाडे 20 फौजी शहीद हो गए तां तुहानूं उन्हां दे विदेश मंत्री नाल गल करनी याद आई है। इस तो पहला तुसीं क्यों नहीं की विदेश मंत्रियों ने बैठ के गल, ताकि इन्नी गल नहीं होनी चाहिए सी। इस वक्त पूरे मुल्क दे विच, पूरे देश दे विच गुस्सा है और विदेश नीति ते गुस्सा है। साडी ते विदेश नीति दी बड़ी चर्चा करदे सी कि असी पूरी दुनिया दे विच साडी फॉरेन पॉलिसी इतनी शानदार है, पूरी दुनिया साडे गीत गाउंदी है। तुहाडे पड़ोसी ते सारे तुहाडे दुश्मन है।
ਗੀਤ ਕੌਣ ਗਾਉਂਦਾ ਹੈ? ਇਹ ਗੱਲ ਹੈ ਜੀ। ਸੱਚਾਈ ਤੇ ਅਮਰਵੀਰ ਜੀ ਸਾਹਮਣੇ ਨਹੀਂ ਆ ਰਹੀ। ਨਹੀਂ, ਸੱਚਾਈ ਬੱਬਰ ਸਾਹਿਬ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਸੱਚਾਈ ਸਾਹਮਣੇ ਨਹੀਂ ਆ ਰਹੀ, ਜਿਹੜੀ ਹਰ ਇੱਕ ਗੱਲ ਹੈ ਜਾਂ ਜਿਹੜੀਆਂ ਡਿਟੇਲਸ ਨੇ ਉਹ ਸਰਕਾਰ ਦੀ ਕੋਈ ਮਿਨਿਸਟਰੀ, ਉਹਨਾਂ ਦਾ ਕੋਈ ਡਿਪਾਰਟਮੈਂਟ ਜਾਂ ਅਹੁਦੇਦਾਰ ਨਹੀਂ ਕਹਿ ਰਹੇ, ਉਹ ਗੱਲਾਂ ਸਾਰੀਆਂ ਸੂਤਰਾਂ ਦੇ ਹਵਾਲੇ ਨਾਲ ਕਹਿ ਕੇ ਮੀਡੀਆ ਦੇ ਵਿੱਚ ਜਾਂ ਲੋਕਾਂ ਦੇ ਸਾਹਮਣੇ ਪਰੋਸੀਆਂ ਜਾ ਰਹੀਆਂ। ਪਰ ਫਿਰ ਜੇ ਦੇਖਣਾ ਹੋਵੇ ਵੀ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਚੱਲ ਕੀ ਰਿਹਾ, ਕੀ ਨਾਕਾਮੀ ਸਮਝਦੇ ਹੋ? ਜਿਵੇਂ ਤੁਸੀਂ ਫੋਰਨ ਪਾਲਿਸੀ ਦੀ ਗੱਲ ਕੀਤੀ ਵੀ ਕੰਪਲੀਟਲੀ ਫੇਲ ਹੈ, ਕੀ ਕਾਰਨ ਸਮਝਦੇ ਹੋ ਕਿ ਸਰਕਾਰ ਜਿਹੜੀ ਹੈ ਉਹ ਇਸ ਤਰ੍ਹਾਂ ਹੁਣ ਐਕਟ ਕਰ ਰਹੀ ਹੈ? ਤੇ ਜੇ ਇਹਦੇ ਬਿਹਾਈਂਡ ਦੇਖਣਾ ਹੋਵੇ ਪਰਦੇ ਦੇ ਪਿੱਛੇ ਤੇ ਕੀ ਚੱਲ ਰਿਹਾ? ਦੇਖੋ, ਗੱਲ ਇਸ ਤਰ੍ਹਾਂ ਹੈ, ਬੜੀ ਸਾਫ਼ ਗੱਲ ਹੈ। ਜੋ ਮੈਂ ਐਜ ਏ ਜਰਨਲਿਸਟ ਜੋ ਮੈਂ ਦੇਖ ਰਿਹਾ, ਜੋ ਮੈਂ ਰਿਪੋਰਟਸ ਆ ਰਹੀਆਂ ਨੇ, ਉੱਥੋਂ ਮੈਨੂੰ ਇਦਾਂ ਜਾਪਦਾ ਹੈ ਕਿ ਸਾਡੀ ਸਰਕਾਰ ਚਾਹੁੰਦੀ ਹੈ ਕਿ ਗੱਲ ਕਿਤੇ ਨਿਬੜ ਜਾਏ। ਸਾਡੀ ਸਰਕਾਰ ਚਾਹੁੰਦੀ ਹੈ ਨਿਬੜ ਜਾਏ। ਜਦ ਤੁਹਾਡੇ 20 ਫੌਜੀ ਮਾਰੇ ਗਏ ਤੇ ਵਿਦੇਸ਼ ਮੰਤਰੀ ਫੋਨ ਚੁੱਕ ਕੇ ਉਹਨਾਂ ਦੇ ਵਿਦੇਸ਼ ਮੰਤਰੀ ਨਾਲ ਗੱਲ ਕਰਦਾ, ਇਹ ਚੁੱਕਣ ਵਾਲੀ ਗੱਲ ਹੈ। ਇਹ ਚੁੱਕਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ 20 ਫੌਜੀ ਮਾਰਤੇ। ਉਹਨਾਂ ਨੇ ਗੱਲ ਨਹੀਂ ਕੀਤੀ, ਫੋਨ ਤੁਸੀਂ ਚੁੱਕਿਆ। ਲੋਕਾਂ ਨੂੰ ਇਸ ਗੱਲ ਦਾ ਵੀ ਬੜਾ ਗੁੱਸਾ ਹੈ ਕਿ 20 ਫੌਜੀ ਜਦ ਸ਼ਹੀਦ ਹੋ ਗਏ, ਉਸ ਤੋਂ ਬਾਅਦ ਤੁਹਾਨੂੰ ਫੋਨ ਕਰਨਾ ਯਾਦ ਆਇਆ। ਲੋਕਾਂ ਨੂੰ ਇਸ ਗੱਲ ਦਾ ਵੀ ਗੁੱਸਾ ਹੈ ਕਿ ਤੁਹਾਡੇ ਸਾਰੇ ਦੁਸ਼ਮਣ ਹੈ। ਇੱਕ ਤਰਫ ਪਾਕਿਸਤਾਨ ਤੁਹਾਡੇ ਸਾਹਮਣੇ ਖੜਾ ਹੈ, ਰੋਜ਼ ਪਾਕਿਸਤਾਨ ਬਾਰਡਰ ਦੇ ਉੱਤੇ ਰੋਜ਼ਾਨਾ ਉੱਥੇ ਗੋਲਾਬਾਰੀ ਚੱਲ ਰਹੀ ਹੈ, ਉੱਥੇ ਰੋਜ਼ਾਨਾ ਬੰਦੇ ਸ਼ਹੀਦ ਹੋ ਰਹੇ ਨੇ ਰੋਜ਼। ਇੱਕ ਪਾਕਿस्तान ਦਾ ਫਰੰਟ ਖੁੱਲਿਆ ਤੁਹਾਡਾ ਚਰਚ, इधर गंगानगर वालों में, इधरों पंजाब वालों में। ਤੁਹਾਡਾ ਚਾਈਨਾ ਦੇ ਫਰੰਟ ਖੁੱਲ ਗਏ ਨੇ, 4 ਬਾਰਡਰ ਜਿਹੜੇ ਨੇ ਉਹ ਖਤਰੇ 'ਚ ਨੇ। ਤੁਹਾਡੇ ਅੰਦਰ ਕਰੋਨਾ ਹੈ, ਤੁਹਾਡੇ ਕੋਲੋਂ ਇਸ ਵਕਤ ਇਕਨੋਮਿਕ ਕ੍ਰਾਈਸਿਸ ਹੈ, ਲੋਕ ਤੇ ਸੋ ਨਹੀਂ ਪਾ ਰਹੇ। ਔਰ ਇਹਦੇ ਪਿੱਛੇ ਇੰਡੀਅਨ ਗਵਰਨਮੈਂਟ ਦੀ ਬੜੀ, ਅਮਰਵੀਰ ਜੀ, ਬੜੀ ਸਾਫ਼ ਗੱਲ ਹੈ ਕਿ ਇਹ ਚਾਹੁੰਦੇ ਨੇ ਗੱਲ ਕਿਸੇ ਤਰ੍ਹਾਂ ਸਾਡੀ ਨਿਬੜ ਜਾਏ ਔਰ ਸਾਡਾ ਜਿਹੜੀ ਇਹ ਇਹਨਾਂ ਨਾਲ ਬਣੀ ਰਹੇ, ਕਿਉਂਕਿ ਚੀਨ ਦਾ ਬੜਾ ਮਾਲ ਆਉਂਦਾ ਹੈ ਇਸ ਦੇਸ਼ ਵਿੱਚ ਔਰ ਚੀਨ ਦੀ ਬੜੀ ਇੰਪੋਰਟੈਂਸ ਹੈ। ਹਰ ਚੀਜ਼ ਜਿਹੜੀ ਹੈ ਚਾਈਨਾ ਦੀ ਹੈ, ਜਿੱਥੇ ਹੱਥ ਲਾ ਲਓ ਚਾਈਨਾ ਦਾ ਹੈ। ਇਹ ਜੇ ਚਾਈਨਾ ਸਮਾਨ ਨਹੀਂ ਦੇਂਦਾ, ਇਹਨਾਂ ਕੋਲ ਚੀਜ਼ਾਂ ਦੀ ਕਮੀ ਆ ਜਾਣੀ ਹੈ। ਇਹ ਇਹਨਾਂ ਨੂੰ ਇਹ ਵੀ ਪਤਾ ਹੈ। ਇੱਕਦਮ ਨਾ ਫੈਕਟਰੀਆਂ ਲੱਗਣੀਆਂ, ਨਾ ਮਿਲਾਂ ਲੱਗਣੀਆਂ, ਨਾ ਇਮੀਡੀਏਟ ਮੈਨੂਫੈਕਚਰਿੰਗ ਹੋਣੀ ਹੈ। ਇਹਨਾਂ ਨੂੰ ਲੱਗਦਾ ਕਿ ਸਾਡੀ ਚੀਨ ਦੇ ਨਾਲ ਬਣੀ ਰਵੇ। ਤੇ ਇਹ ਇੱਕ ਕਿਸਮ ਦੇ, ਮੇਰੇ ਖਿਆਲ ਨਾਲ, ਜੋ ਮੇਰੀ ਆਬਜ਼ਰਵੇਸ਼ਨ ਹੈ, ਇਹ ਝੁਕੇ ਹੋਏ ਹੈ, ਉਹ ਭਾਰਾ ਹੈ ਜੀ। ਉਹ ਦੇਖੋ, ਉਹਨਾਂ ਨੂੰ ਡਰ ਹੀ ਨਹੀਂ ਹੈ। ਉਹਨਾਂ ਨੇ 25% ਇੰਡੀਆ ਇੰਪੋਰਟ ਕਰਦਾ ਹੈ ਉਹਨਾਂ ਦਾ ਸਮਾਨ, ਉਹਨਾਂ ਨੂੰ ਉਹਦੀ ਪਰਵਾਹ ਹੀ ਨਹੀਂ ਹੈ। ਉਹਨਾਂ ਨੇ ਸਾਡੇ 20 ਫੌਜੀ ਸ਼ਹੀਦ ਕਰ ਦਿੱਤੇ ਔਰ ਸਾਡੀ ਜ਼ਮੀਨ ਦੇ ਉੱਤੇ ਆਪਣਾ ਦਾਅਵਾ ਕਰ ਰਹੇ ਨੇ। ਬਿਲਕੁਲ, ਉਹਨਾਂ ਨੂੰ ਸਾਡੇ ਨਾਲ ਬਣਾ ਕੇ ਰੱਖਣੀ ਚਾਹੀਦੀ ਸੀਗੀ, ਹਿੰਦੁਸਤਾਨ ਨਾਲ, ਕਿ ਮੇਰਾ ਮਾਲ ਉੱਥੇ ਵਿਕਦਾ ਹੈ ਔਰ ਸਾਡੀਆਂ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਉਹ ਮੈਨੂਫੈਕਚਰਿੰਗ ਕਰ ਰਹੀਆਂ ਨੇ, ਇਤਨਾ ਅਰਬਾਂ ਰੁਪਇਆਂ ਦਾ ਮਾਲ ਅਸੀਂ ਦੇਨੇ ਆ, ਸਾਡਾ ਇੰਪੋਰਟੈਂਟ ਕਸਟਮਰ ਹੈ। ਉਹਨਾਂ ਨੇ ਪਰਵਾਹ ਨਹੀਂ ਕੀਤੀ। ਔਰ ਇਹ ਜਿਹੜੇ ਹੈਗੇ ਆ ਸਾਡੇ ਬੰਦੇ, ਆ ਚੀਨ ਦੇ ਅੱਗੇ ਕੋਈ ਬਹਾਦਰੀ ਵਾਲੀ ਗੱਲ ਨਹੀਂ ਕਰ ਰਹੇ, ਕੋਈ ਅਣਖ ਵਾਲੀ ਗੱਲ ਨਹੀਂ ਕਰ ਰਹੇ। ਇਹਨਾਂ ਨੂੰ ਤੇ ਚਾਹੀਦਾ ਸੀ ਤੁਹਾਡੇ ਸਾਡੇ ਸੰਬੰਧ, ਅਸੀਂ ਤੁਹਾਡਾ ਕੋਈ ਮਾਲ ਨਹੀਂ ਲੈਣਾ। ਹੁਣ ਇਹਨਾਂ ਨੇ ਕੀ ਕੀਤਾ, 1-2 ਠੇਕੇਦਾਰ ਨੇ ਰੇਲਵੇ ਦੇ, 2 ਪ੍ਰੋਜੈਕਟ ਨੇ, ਇਹਨਾਂ ਦੇ 2 ਪ੍ਰੋਜੈਕਟ ਜਿਹੜੇ ਨੇ ਅਸੀਂ ਰੋਕ ਦਿੱਤੇ ਨੇ, ਟੈਂਪਰੇਰੀ ਰੁਕ ਗਏ। ਇਹਨਾਂ ਦੀ ਮੇਲ ਮਲਾਪ ਹੋ ਜਾਣਾ, ਤੁਸੀਂ ਦੇਖ ਲੈਣਾ, ਮੇਲ ਮਲਾਪ ਇਹਨਾਂ ਦਾ ਹੋ ਜਾਣਾ, ਇਹ ਅੱਗੇ ਨਹੀਂ ਵੱਧ ਸਕਦੇ। ਇਹਨਾਂ ਨੇ ਮੇਲ ਮਲਾਪ ਕਰ ਲੈਣਾ ਔਰ ਫਿਰ ਉਹ ਜਿਹੜਾ ਟੈਂਡਰ ਕੈਂਸਲ ਕਰ ਰਹੇ ਨੇ 460 ਕਰੋੜ ਦਾ, ਉਹ ਟੈਂਡਰ ਫਿਰ ਇਹਨਾਂ ਨੇ ਦੁਬਾਰਾ ਉਹਨਾਂ ਨੂੰ ਹੀ ਦੇ ਦੇਣਾ। ਇਹਨਾਂ ਕੋ ਸਾਡੇ ਬੰਦਿਆਂ ਕੋਲੋਂ ਇਤਨਾ ਇਸ ਵਕਤ ਹਾਲਾਤ, ਸਾਡੇ ਇੰਟਰਨਲ ਇਕਨੋਮਿਕਲੀ ਸਾਡੇ ਹਾਲਾਤ ਬੜੇ ਖਰਾਬ ਨੇ, ਅਸੀਂ ਲੜ ਨਹੀਂ ਸਕਦੇ। ਸਾਡੇ ਕੋਲ ਤਨਖਾਹਾਂ ਵਾਸਤੇ ਪੈਸੇ ਨਹੀਂ। ਤੁਸੀਂ ਦੇਖੋ ਅਮਰਵੀਰ ਜੀ ਕਿ ਅਸੀਂ ਲੇਬਰ ਨੂੰ, ਜਿਹੜੇ ਮਜ਼ਦੂਰ ਸਨ,
ਮਜ਼ਦੂਰਾਂ ਨੂੰ ਅਸੀਂ ਘਰ ਨਹੀਂ ਪਹੁੰਚਾ ਸਕੇ, ਕਿਰਾਇਆ ਨਹੀਂ ਦੇ ਸਕੇ। ਲੱਖਾਂ ਮਜ਼ਦੂਰ ਰੋਂਦੇ ਪਿੱਟਦੇ ਚਲੇ ਗਏ, ਸਾਡੇ ਕੋਲ ਪੈਸੇ ਨਹੀਂ ਸੀਗੇ। ਅਸੀਂ ਉਹਨਾਂ ਨੂੰ ਖਾਣਾ ਨਹੀਂ ਦੇ ਸਕੇ, 2 ਰੋਟੀਆਂ ਉਹਨਾਂ ਨੂੰ ਦਿਨ ਵਿੱਚ ਨਹੀਂ ਦੇ ਸਕੇ ਸੀ। ਉਹ ਭੁੱਖੇ ਭਾਣੇ, ਉਹ ਵਿਚਾਰੇ ਪੈਦਲ ਆਪਣੇ ਪਿੰਡਾਂ ਥਾਵਾਂ ਵੱਲ ਨਿਕਲੇ, 20-20 ਦਿਨ 25-25 ਦਿਨ ਪੈਦਲ ਚੱਲ ਕੇ। ਜਿਸ ਮੁਲਕ ਕੋਲ, ਜਿਸ ਦੇਸ਼ ਕੋਲ ਮਜ਼ਦੂਰਾਂ ਨੂੰ ਘਰ ਲਿਜਾਣ ਵਾਸਤੇ ਪੈਸੇ ਨਹੀਂ ਹੈਗੇ ਔਰ ਰੋਟੀ ਨਹੀਂ ਹੈਗੀ, ਔਰ ਉਹ ਕਿੱਦਾਂ ਲੜਨਗੇ? ऑफिशियली लोग स्टेटमेंट देंदे ने कि साडे कोल हुण पैसे नहीं हैगे, साडा कारोबार बंद है। यह बड़ी वड्डी गल है, यह बहुत वड्डी गल है, क्योंकि पैसा नहीं है। ਅਸੀਂ ਤਨਖਾਹਾਂ ਨਹੀਂ ਦੇ ਸਕਦੇ, ਅਸੀਂ ਮਜ਼ਦੂਰਾਂ ਨੂੰ ਘਰ ਨਹੀਂ ਭੇਜ ਸਕਦੇ, ਅਸੀਂ ਮਜ਼ਦੂਰਾਂ ਨੂੰ ਰੋਟੀ ਨਹੀਂ ਦੇ ਸਕਦੇ, ਸਾਡੇ ਬਾਜ਼ਾਰ ਬੰਦ ਨੇ, ਪੂਰਾ ਦੇਸ਼ ਬੰਦ ਹੈ। ਹੁਣ ਇਹਨਾਂ ਨੇ ਖੋਲ ਵੀ ਦਿੱਤਾ ਹੈ ਤੇ ਬਾਜ਼ਾਰਾਂ ਵਿੱਚ ਕੋਈ ਬੰਦਾ ਹੀ ਨਹੀਂ ਕੋਈ। ਜੀ ਬੱਬਰ ਸਾਹਿਬ, ਜਿਵੇਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ, ਇਹਦੇ ਨਾਲ ਨਾਲ ਜਿਹੜਾ ਇੱਕ ਇਹ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਚੀਨ ਦੇ ਹਵਾਲੇ ਦੇ ਨਾਲ। ਹੁਣ ਭਾਰਤ ਦੇ ਵਿੱਚ ਜਿਹੜਾ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ, ਇਕਨੋਮੀ ਦਾ ਜਾਂ ਇੰਪੋਰਟ ਐਕਸਪੋਰਟ ਦਾ, ਇਹ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆ, ਸੋ ਭਾਰਤ ਦੇ ਵਿੱਚ ਇੱਕ ਵੱਡੇ ਤੌਰ ਤੇ ਆਵਾਜ਼ ਇਹ ਹੁਣ ਉੱਠਣੀ ਸ਼ੁਰੂ ਹੋ ਗਈ ਹੈ ਕਿ ਜਿਹੜਾ ਚੀਨੀ ਸਮਾਨ ਹੈ ਉਹਦਾ ਬਾਈਕਾਟ ਕੀਤਾ ਜਾਵੇ। ਉਹਨਾਂ ਦੇ ਟੀਵੀ ਨੇ ਜਿਹੜੇ ਬਣੇ ਹੋਏ ਉਹ ਸੁੱਟੇ ਜਾ ਰਹੇ ਆ, ਭਾਵੇਂ ਉਹ ਖਰੀਦ ਕੇ ਪੈਸੇ ਉਹਨਾਂ ਤੱਕ ਆਲਰੇਡੀ ਪਹੁੰਚ ਚੁੱਕੇ ਆ, ਫਾਇਦਾ ਉਹਨਾਂ ਨੂੰ ਹੋ ਚੁੱਕਿਆ, ਹੁਣ ਇਹ ਸਮਾਨ ਤੁਹਾਡਾ ਆ। ਪਰ ਇਸ ਗੱਲ ਦਾ ਕੀ ਸਮਝਦੇ ਹੋ ਤੁਸੀਂ, ਕਿੰਨਾ ਕੁ ਅਸਰ ਹੋਵੇਗਾ ਜਾਂ ਹੋ ਸਕਦਾ ਹੈ, ਜਾਂ ਜਿਹੜੀ ਫੋਰਨ ਪਾਲਿਸੀ ਹੈ, ਗੱਲ ਤੇ ਉੱਥੇ ਆ ਕੇ ਮੁੱਕਣੀ ਚਾਹੀਦੀ ਹੈ, ਪਰ ਜਿਹੜੀ ਡਿਬੇਟ ਇਸ ਵਕਤ ਬਣੀ ਹੋਈ ਹੈ ਉਹ ਇਹ ਬਣੀ ਹੋਈ ਹੈ ਕਿ ਸਮਾਨ ਜਿਹੜਾ ਹੈ ਚੀਨ ਦਾ ਉਹ ਨਾ ਖਰੀਦੋ, ਨਾ ਯੂਜ਼ ਕਰੋ ਤੇ ਬਾਈਕਾਟ ਕਰੋ। ਜਦਕਿ ਦੂਜੇ ਪਾਸੇ ਗੱਲ ਇਹ ਹੈ ਕਿ ਸਾਰੇ ਦਾ ਸਾਰਾ ਹੀ ਸਮਾਨ ਜਿਹੜਾ ਹੈ ਉਹ 70 ਤੋਂ ਲੈ ਕੇ 90% ਤੱਕ ਦਾ ਵੱਖ-ਵੱਖ ਖੇਤਰਾਂ ਦੇ ਵਿੱਚ ਉਹਦੇ ਤੇ ਚੀਨ ਦਾ ਕੰਟਰੋਲ ਹੈ। ਦੇਖੋ ਅਮਰਵੀਰ ਜੀ, ਗੱਲ ਤੇ ਤੁਸੀਂ ਠੀਕ ਕਹੀ ਹੈ ਕਿ ਲੋਕ ਕਹਿੰਦੇ ਨੇ ਬਾਈਕਾਟ ਕਰੋ, ਲੋਕਾਂ 'ਚ ਗੁੱਸਾ ਬੜਾ ਹੈ। ਲੋਕ ਹੁਣ ਜਿਹੜੇ ਨੇ ਮੋਦੀ ਸਰਕਾਰ ਤੋਂ ਨਾਰਾਜ਼ ਨੇ ਬੜੇ, ਔਰ ਬੜੇ ਖਫਾ ਨੇ ਕਿ ਇਹਨਾਂ ਦੀ ਫੋਰਨ ਪਾਲਿਸੀ ਜਿਹੜੀ ਹੈ ਠੀਕ ਨਹੀਂ ਹੈ। ਇਹ ਲੋਕ ਨਾ ਦੁਖੀ ਨੇ, ਲੋਕ ਡਿਸਟਰਬ ਨੇ। ਹਿੰਦੁਸਤਾਨ ਦੇ ਵਿੱਚ ਤੁਸੀਂ ਐਸਾ ਵਕਤ ਕਦੀ ਨਹੀਂ ਲੋਕਾਂ ਨੇ ਦੇਖਿਆ। ਕਾਰੋਬਾਰ ਬੰਦ ਨੇ, ਲੋਕ ਘਰਾਂ ਦੇ ਵਿੱਚ ਨੇ, ਬਾਜ਼ਾਰਾਂ ਵਿੱਚ ਨਹੀਂ ਹੈਗੇ, फैक्ट्रियां बंद ने, ऑर्डर नहीं है, पैसा नहीं है, और दूसरी तरफ कोरोना बाहर खड़ा है, डॉक्टर नहीं है, हॉस्पिटल नहीं है, डॉक्टर कोई सुनने वाला नहीं है, बहुत बुरा हाल है। इत्थे रोंदे पिटदे पे सीगे सारे लोग पूरे हिंदुस्तान दे विच, इतने दुखी चल रहे सी कि लोग घरां दे विच डके हुए ने ਤੇ ਬਾਹਰ ਜਾ ਨਹੀਂ ਸਕਦੇ, ਪੈਸਾ ਹੈ ਨਹੀਂ, ਗਰੀਬੀ ਬਹੁਤ ਹੈ, ਲੋਕਾਂ ਕੋਲ ਰੋਟੀ ਖਾਣ ਵਾਸਤੇ ਨਹੀਂ, ਲੰਗਰਾਂ ਨਾਲ ਗੁਜ਼ਾਰਾ ਲੋਕ ਕਰ ਰਹੇ ਨੇ। ਇਹ ਹਾਲਾਤ ਸਹੀ। ਤੇ ਦੂਸਰੀ ਤਰਫ ਪਾਕਿਸਤਾਨ ਦੀ ਰੋਜ਼ ਬਾਰਡਰ ਦੇ ਉੱਤੇ ਬੰਦੇ ਸ਼ਹੀਦ ਹੁੰਦੇ ਨੇ, ਫੌਜੀ ਸਾਡੇ। ਤੁਸੀਂ ਦੱਸੋ, ਇਤਨੇ ਵੱਡੇ ਕੰਮ ਦੇ ਵਿੱਚ ਚੀਨ ਦਾ ਆ ਗਿਆ ਇਸ਼ੂ। ਹੁਣ ਚੀਨ ਨੇ, ਲੋਕ ਕਹਿੰਦੇ ਨੇ ਅਸੀਂ ਚੀਨੀਆਂ ਦਾ ਮਾਲ ਖਰੀਦਨੇ ਆ, ਚੀਨੀ ਸਾਰਾ ਮਾਲ ਅਸੀਂ ਪੈਸੇ ਦੇਣੇ ਆ, ਇਤਨਾ ਪੈਸਾ ਚੀਨ ਕਮਾ ਰਿਹਾ ਹਿੰਦੁਸਤਾਨ ਤੋਂ, ਸਾਰਾ ਮਾਲ ਅਸੀਂ ਚੀਨ ਦਾ ਖਰੀਦਨੇ ਆ, ਔਰ ਨਾ ਸਾਨੂੰ ਕੁੱਟ ਰਿਹਾ। ਕਰੋਨਾ ਚੀਨ ਨੇ ਦੇ ਦਿੱਤਾ, ਪਟਾਈ ਸਾਡੀ ਕਰ ਰਿਹਾ, ਫੌਜੀ ਸਾਡੇ ਸ਼ਹੀਦ ਕਰ ਰਿਹਾ, ਮਾਲ ਸਾਨੂੰ ਵੇਚ ਰਿਹਾ। ਲੋਕ ਜਿਹੜੇ ਨੇ ਉਸ ਬੜੇ ਇਸ ਵਕਤ ਦੁਖੀ ਨੇ। ਉਹ ਇਦਾਂ ਹੈ ਕਿ ਤੁਸੀਂ ਚੈਨਲ ਨਾ ਦੇਖੋ, ਤੁਸੀਂ ਅਗਰ ਚੈਨਲ ਦੇਖ ਕੇ ਆਪਣਾ ਆਬਜ਼ਰਵ ਕਰ ਰਹੇ ਹੋ ਕਿ ਹਾਲਾਤ ਇਦਾਂ ਦੇ ਹੈ, ਤੇ ਫਿਰ ਤੁਸੀਂ ਗਲਤੀ ਕਰ ਰਹੇ ਹੋ। ਟੀਵੀ ਚੈਨਲ, ਹਿੰਦੁਸਤਾਨ ਦੇ ਜਿਹੜੇ ਟੀਵੀ ਚੈਨਲ ਨੇ 7-8, ਅਗਰ ਤੁਸੀਂ ਇਹਨਾਂ ਟੀਵੀ, ਕਿਸੇ ਕੋਲ ਕੋਈ ਹੋਰ ਸੋਰਸ ਨਹੀਂ, ਸਿਰਫ ਟੀਵੀ ਚੈਨਲ ਦਾ, ਔਰ ਟੀਵੀ ਚੈਨਲ ਸਾਰਾ ਕੰਟਰੋਲ ਹੈ ਸਰਕਾਰ ਦਾ।
सरकार का कंट्रोल है। कोई भी टीवी चैनल सरकार तो कोई प्रश्न नहीं करता, कोई नहीं पूछता, कोई सरकार ਨੂੰ ਦੋਸ਼ੀ नहीं ठहरांदा, कोई सरकार को सवाल नहीं पूछता। ਤੇ ਜੇ ਕੋਈ ਸਵਾਲ ਪੁੱਛ ਲਏ ਉਹਨੂੰ ਦੇਸ਼ ਧਰੋਹੀ ਕਹਿੰਦੇ ਨੇ, ਉਹਨੂੰ ਕਹਿੰਦੇ ਨੇ ਕਿ ਇਹ ਬੰਦਾ ਤੇ ਗੱਦਾਰ ਹੈ, ਇਹ ਦੇਸ਼ ਨਾਲ ਨਹੀਂ ਹੈ। ਤੁਸੀਂ ਸਰਕਾਰ ਦੀ ਨਿੰਦਾ ਤੇ ਕਰ ਹੀ ਨਹੀਂ ਸਕਦੇ। ਹਾਲਾਤ ਐਸੇ ਇਹਨਾਂ ਨੇ ਬਣਾ ਦਿੱਤੇ ਨੇ, ਚੈਨਲ ਤੋਂ ਇਲਾਵਾ ਹਿੰਦੁਸਤਾਨ ਦੇ ਕਿਸੇ ਵੀ ਬੰਦੇ ਕੋਲੋਂ ਕੋਈ ਵੀ ਖਬਰ ਕਿੱਥੋਂ ਨਹੀਂ ਆਉਂਦੀ, ਖਬਰ ਹੀ ਨਹੀਂ ਹੈ, ਸੋਰਸ ਹੀ ਨਹੀਂ ਹੈ। ਤੇ ਚੈਨਲ ਕੀ ਕਰਦਾ ਹੈ, ਬੜੀ ਚਲਾਕੀ ਦੇ ਨਾਲ ਚੈਨਲ ਕਹਿੰਦਾ ਹੈ ਸੂਤਰਾਂ ਤੋਂ ਮੈਨੂੰ ਖਬਰ ਲੱਗੀ ਹੈ ਪਤਾ, ਸੂਤਰ ਮੇਰੇ ਸੂਤਰ ਦੱਸਦੇ ਪਏ ਨੇ ਅਸੀਂ ਚੀਨੀਆਂ ਦੇ ਫੌਜੀ ਮਾਰ ਦਿੱਤੇ ਨੇ। हिंदुस्तान ने बड़े कड़े शब्दों में बता दिया है चीन को कि हम ऐसा बर्दाश्त नहीं करेंगे। चीन के कान खोल दिए हैं, चीन झुक गया है। कितने झुक गया है, कितने किन्ने कान खोल दिते ने। ये सब गल्लां जड़ियां ने, ये चैनल जड़े ने ये गलत गल्लां दे रहे ने, सच्चाई नहीं दस रहे। सच्चाई कुछ होर है, खबरां छुपाइयां जा रही ने। साडे कोल खबरां कोई नहीं, सरकार खबर कोई बाहर कर नहीं रही, सरकार अपने तरीके नाल चीजां बाहर लेके आ रही है। पर इस वक्त इस मुल्क दे विच सब तो वड्डा खतरा टीवी चैनलों तो है, क्योंकि टीवी चैनल सच नहीं बोल रहे। जी बिल्कुल ਬੱਬਰ ਸਾਹਿਬ, ਇਹ ਗੱਲ ਜਿਹੜੀ ਹੈ ਇੱਥੇ ਦੇਖਣ ਵਾਲੀ ਹੈ ਜਾਂ ਧਿਆਨ ਦੇਣ ਵਾਲੀ ਹੈ ਵੀ ਜਿਹੜਾ ਤੁਸੀਂ ਜ਼ਿਕਰ ਕੀਤਾ ਵੀ ਆਪਣੇ ਤਰੀਕੇ ਦੇ ਨਾਲ ਸਰਕਾਰ ਜਿਹੜੀ ਹੈ ਉਹ ਗੱਲਾਂ ਬਾਹਰ ਕੱਢ ਰਹੀ ਹੈ ਜਿਵੇਂ ਉਹਨਾਂ ਨੂੰ ਸੂਟ ਕਰਦਾ ਹੈ। ਪਹਿਲਾਂ ਕੁਝ ਹੋਰ ਕਿਹਾ ਜਾਂਦਾ ਹੈ, ਬਾਅਦ ਦੇ ਵਿੱਚ ਫੈਕਟਸ ਕੁਝ ਹੋਰ ਸਾਹਮਣੇ ਆਉਂਦੇ ਨੇ। ਇਹਦੀਆਂ ਉਦਾਹਰਨਾਂ ਸਾਰੇ ਟਾਈਮ ਪੀਰੀਅਡ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਪਰ ਜੇ ਅੱਜ ਦੀ ਜਿਹੜੀ ਰੀਸੈਂਟ ਡਿਵੈਲਪਮੈਂਟ ਹੈ ਉਸ ਵੱਲ ਨਿਗਾਹ ਮਾਰਨੀ ਹੋਵੇ ਤੇ ਜਿਹੜੀ ਸਰਬਦਲੀ ਬੈਠਕ ਆਲ ਪਾਰਟੀ ਮੀਟਿੰਗ ਸੱਦੀ ਗਈ ਸੀ ਮੋਦੀ ਵੱਲੋਂ ਤੇ ਉਹ ਸਾਰੇ ਪਾਰਟ ਦੇ ਵਿੱਚ ਹੁਣ ਜਿਹੜੀ ਮੀਟਿੰਗ ਹੋਈ ਹੈ ਇਹ ਆਲ ਪਾਰਟੀ ਮੀਟਿੰਗ, ਇਹਦੇ ਵਿੱਚ ਆਪੋਜੀਸ਼ਨ ਤੇ ਬਾਕੀ ਸਾਰੀਆਂ ਪਾਰਟੀਆਂ ਵੀ ਸ਼ਾਮਲ ਹੋਈਆਂ ਨੇ। ਕੀ ਕੱਢਿਆ ਤੇ ਕੀ ਪਾਇਆ ਇਸ ਮੀਟਿੰਗ ਦੇ ਵਿੱਚੋਂ? देखो जी, ऑपोजिशन वाले जबरदस्त अटैक कर रहे सी मोदी सरकार ते मोदी सरकार दे थिंक टैंक ने सोचा कि इन्हां नूं राजी कर लईए। कदी उन्होंने इदां नहीं बुलाया, ना कोरोना दे उत्ते किसी एक नूं नहीं बुलाया। मतलब कि जबकि इतना वड्डी आफत हिंदुस्तान दे आई है, इन्हां नूं चाहीदा सीगा सारियां पोलिटिकल पार्टियां दे लीडर्स नूं बुला के उन्हां दी ओपीनियन ला के एक सांझा प्लेटफॉर्म खड़ा कर दे और मिल के कोरोना दे बारे कोई प्लानिंग कर दे। नहीं, इन्होंने किथे कुछ नहीं किनू बुलाया। पाकिस्तान दे मामले ते कदी नहीं बुलाया। जितने भी हमले होए ने, जितना भी पाकिस्तान दे नाल बड़े तो बड़े एक्शन होए ने, इन्होंने कदी नहीं बुलाया। इस वक्त इन्हां नूं बुलाना इस करके पै गया, इकनॉमिक क्राइसिस है, कोरोना घर दे बाहर खड़ा है, सड़कों ते खड़ा है, कारोबार है नहीं, हालात खराब ने। पाकिस्तान इधर लड़ाई उन्हें फ्रंट खोल रखा है, चीन ने बंदे साडे शहीद कर दिते ने, राशन साडे कोल है नहीं ते हुण ए ऑपोजिशन सानू क्रिटिसाइज कर रही है, ऑपोजिशन साडे ते आरोप लगा रही है। इन्हां ने ऑपोजिशन पार्टियां नू बुला के उन्हां नू खुश करन वास्ते उन्हां दी तारीफ कर दी है। मोदी साहब ने आपने आए हैं, आप और हम सब मिलकर जो हैं वो लड़ेंगे, ये देश की आपने जो हमें सुझाव दिए हैं वो बहुत बेहतरीन है, बहुत अच्छे सुझाव हैं, हम उस सुझाव को मिलकर जो है उस पर कार्रवाई करेंगे। आप सब ने जो टाइम निकाला है आपका धन्यवाद। मतलब कि मोदी ने ऑपोजिशन पार्टियां नू बुला के, हालांकि 5 ऑपोजिशन पार्टियां नू नहीं बुलाया, जबकि उन्होंने बुलाना चाहिए सीगा। दिल्ली दे विच आम आदमी पार्टी का चीफ मिनिस्टर है, एक स्टेट का मुख्यमंत्री है, उदी पार्टी है, नहीं बुलाया। तुसी 5 पोलिटिकल पार्टियां नू नहीं बुलाया, ठीक नहीं किया सरकार ने। पर जिन्हां नू बुलाया उन्हां नू इन्हां ने पुचकारिया है, इन्हां दा शुक्रिया अदा किया है, ताकि ए बंदे ए पोलिटिकल पार्टियां साडे खिलाफ कोई मोर्चा ना खोल दन, कोई साडे खिलाफ फ्रंट ना खोल दन,
ਕੋਈ ਸਰਕਾਰ ਨੂੰ ਬੇਨਕਾਬ ਨਾ ਕਰ ਦੇਣ। ਇਹਨਾਂ ਨੇ ਪੋਲੀਟੀਕਲ ਪਾਰਟੀਆਂ ਨੂੰ, ਆਪੋਜੀਸ਼ਨ ਲੀਡਰਾਂ ਨੂੰ ਪਹਿਲੀ ਵਾਰ ਮੋਦੀ ਸਰਕਾਰ ਨੇ ਪਹਿਲੀ ਵਾਰ ਇਹਨਾਂ ਸਾਰਿਆਂ ਨੂੰ ਬੁਲਾ ਕੇ ਇਹਨਾਂ ਦੀ ਤਾਰੀਫ ਕੀਤੀ ਹੈ। ਇਹ ਤਾਰੀਫ ਦੇ ਪੁੱਲ ਬੰਨੇ ਨੇ। 2-3 ਵਾਰੀ ਮੋਦੀ ਸਾਹਿਬ ਨੇ ਜਾਂਦੇ ਜਾਂਦੇ 2-3 ਵਾਰੀ ਸ਼ੁਕਰੀਆ ਅਦਾ ਕੀਤਾ ਹੈ ਆਪੋਜੀਸ਼ਨ ਲੀਡਰਾਂ ਦਾ। ਤੇ ਮੈਨੂੰ ਲੱਗਦਾ ਹੈ ਕਿ ਹਾਲਾਤ ਜ਼ਿਆਦਾ ਖਰਾਬ ਨੇ, ਕਿਉਂਕਿ ਚੀਨ, ਜੋ ਮੈਂ ਐਜ ਏ ਜਰਨਲਿਸਟ ਆਬਜ਼ਰਵ ਕਰ ਰਿਹਾ ਕਿ ਚੀਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਆਕੜਿਆ ਹੋਇਆ ਹੈ, ਪੂਰੀ ਆਕੜ ਵਿੱਚ ਹੈ ਔਰ ਚੀਨ ਇਹਨਾਂ ਦੀ ਗੱਲ ਮੰਨ ਨਹੀਂ ਰਿਹਾ। ਆਪਣੇ ਲੋਕਾਂ ਨੂੰ ਠੰਡਾ ਕਰਨ ਵਾਸਤੇ, ਆਪਣੀ ਸ਼ਾਨ ਪੱਟੀ ਦਿਖਾਉਣ ਵਾਸਤੇ ਕਹਿ ਰਹੇ ਨੇ ਕਿ ਚੀਨ ਝੁਕ ਗਿਆ ਹੈ, ਚੀਨ ਜਿਹੜਾ ਉਹ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ, ਚੀਨ ਜਿਹੜਾ ਗੱਲ ਨੂੰ ਖਤਮ ਕਰਨਾ ਚਾਹੁੰਦਾ ਹੈ। ਗੱਲ ਉਹ ਨਹੀਂ ਹੈ, ਚੀਨ ਮੰਨ ਨਹੀਂ ਰਿਹਾ। ਅਗਰ ਮੰਨ ਰਿਹਾ ਹੁੰਦਾ ਤੇ ਹੁਣ ਤੱਕ ਗੱਲ ਮੁੱਕ ਜਾਂਦੀ। ਇਸ ਕਰਕੇ ਹਾਲਾਤ ਜਿਹੜੇ ਨੇ ਉਹ ਇਸ ਕਰਕੇ ਜ਼ਿਆਦਾ ਸਾਡੇ ਦੇਸ਼ ਵਾਸਤੇ ਖਤਰੇ ਦੀ ਘੰਟੀ ਨੇ, ਕਿਉਂਕਿ ਸਾਡੇ ਸਾਰੇ ਜਿਹੜੇ ਸਾਡੇ ਪੜੋਸੀ ਨੇ ਉਹ ਚੀਨ ਦੇ ਨਜ਼ਦੀਕੀ ਮਿੱਤਰ ਨੇ ਜੀ। ਇਹ ਸਾਰੇ ਸਾਡੇ ਪੜੋਸੀ ਜਿਹੜੇ ਨੇ, ਬਿਲਕੁਲ ਸਾਡੇ ਬੱਬਰ ਸਾਹਿਬ ਇੱਥੇ ਇੱਕ ਇਹ ਵੀ ਹੁਣ ਸਿਚੁਏਸ਼ਨ ਜਿਹੜੀ ਬਣਦੀ ਜਾ ਰਹੀ ਹੈ ਜਾਂ ਬਣ ਗਈ ਹੈ, ਤੁਸੀਂ ਵੀ ਜ਼ਿਕਰ ਕਰਦੇ ਹੋ, ਤੇ ਇਹ ਗੱਲ ਨਜ਼ਰ ਵੀ ਆ ਰਹੀ ਹੈ ਵੀ ਜਿੱਥੇ ਚੀਨ ਸਿਰ ਦੇ ਉੱਤੇ ਚੜ ਕੇ ਬੈਠਾ ਹੈ, ਟੈਰੀਟਰੀ ਉਹਨਾਂ ਨੇ ਜੋ ਕਲੇਮ ਕੀਤਾ ਹੈ ਗਲਵਾਨ ਵੈਲੀ ਦੇ ਉੱਤੇ ਅੰਦਰ ਆ ਕੇ ਬੈਠਾ ਹੈ ਤੇ ਹੁਣ ਉੱਥੇ ਬੈਠਾ, ਪਿੱਛੇ ਨਹੀਂ ਹਟਿਆ। ਤੇ ਭਾਰਤ ਸਰਕਾਰ ਜਿਹੜੀ ਹੈ ਇਸ ਵਕਤ ਕਸੂਤੀ ਸਥਿਤੀ ਦੇ ਵਿੱਚ ਮੋਦੀ ਸਰਕਾਰ ਫਸੀ ਹੋਈ ਪਰ ਮੋਦੀ ਨੇ ਅੱਜ ਮੋਦੀ ਸਾਹਿਬ ਨੇ ਅੱਜ ਆਪਣੀ ਮੀਟਿੰਗ ਦੇ ਵਿੱਚ ਕਿਹਾ ਹੈ, ਆਲ ਪਾਰਟੀ ਮੀਟਿੰਗ ਵਿੱਚ ਕਿਹਾ ਨਹੀਂ ਜੀ ਸਾਡੀ ਕਿਸੇ 1 ਇੰਚ ਵੀ ਜ਼ਮੀਨ ਦੇ ਉੱਤੇ ਚੀਨੀ ਨਹੀਂ ਹੈਗੇ, ਔਰ ਉਹਨਾਂ ਨੇ ਕਿਹਾ ਕਿ ਸਾਡੀ ਇੱਕ ਵੀ ਚੌਕੀ ਦੇ ਉੱਤੇ ਕੋਈ ਕਬਜ਼ਾ ਨਹੀਂ। ਉਹਨਾਂ ਨੇ ਕਿਹਾ ਨਹੀਂ ਸਾਡੇ ਜਿਹੜੇ ਫੌਜੀ ਨੇ ਉਹਨਾਂ ਨੇ ਵੀ ਸ਼ਹੀਦ ਹੁੰਦੇ ਉਹਨਾਂ ਦੇ ਬੰਦੇ ਵੀ ਉਹਨਾਂ ਨੇ ਨੁਕਸਾਨ, ਉਹਨਾਂ ਨੇ ਵੀ ਕਾਫੀ ਫਾਈਟ ਕੀਤੀ ਹੈ, ਕੋਈ ਨੰਬਰ ਨਹੀਂ ਦੱਸੇ। ਮੇਰਾ ਇਹ ਕਹਿਣਾ ਹੈ ਕਿ ਚੀਨ ਜਿਹੜਾ ਉਸਨੇ ਹਿੰਦੁਸਤਾਨ ਦੇ ਸਾਰੇ ਪੜੋਸੀਆਂ ਨਾਲ ਯਾਰੀ ਲਾ ਲਈ ਹੈ ਔਰ ਚੰਗੀ ਯਾਰੀ ਲਾ ਲਈ ਹੈ। ਉਹਨਾਂ ਦੀ ਜਿਹੜੀ ਚੀਨ ਦੀ ਯਾਰੀ ਹੈ ਪਾਕਿਸਤਾਨ ਨਾਲ ਵੀ ਹੈ, ਬੰਗਲਾਦੇਸ਼ ਨਾਲ ਵੀ ਹੈ, ਲੰਕਾ ਨਾਲ ਵੀ ਹੈ, ਨੇਪਾਲ ਨਾਲ ਵੀ ਹੈ, ਅਫਗਾਨਿਸਤਾਨ ਦੇ ਨਾਲ ਵੀ ਹੈ। ਉਹਦੇ ਤੇ ਸਾਰੇ ਯਾਰ ਹੋ ਗਏ। ਸਾਡੇ ਉਹਦੇ ਯਾਰ ਜਿਹੜੇ ਨੇ ਸਾਡੇ ਦੁਸ਼ਮਣ ਹੋ ਗਏ, ਉਹ ਸਾਰੇ ਸਾਡੇ ਪੜੋਸੀ ਆ। ਇਸ ਕਰਕੇ ਸਾਡੀ ਫੋਰਨ ਪਾਲਿਸੀ ਦੇ ਉੱਤੇ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਖੜਾ ਹੋ ਗਿਆ। ਸਾਡੀ ਫੋਰਨ ਪਾਲਿਸੀ ਦੇ ਉੱਤੇ ਕੰਮ ਕਰਨ ਦਾ ਵਕਤ ਹੈ, ਕਿਉਂਕਿ ਦੇਖੋ ਦੇਸ਼ ਸੰਕਟ ਵਿੱਚ ਹੈ। ਜਿਹੜੇ ਸਾਰੇ ਦੇਸ਼ ਦੇ ਸਾਡੇ ਵੱਡੇ ਵਰਗੇ ਜਿਹੜੇ ਲੋਕ ਹੈ, ਜਰਨਲਿਸਟ ਨੇ, ਸੋਸ਼ਲ ਵਰਕਰ ਨੇ, ਸੋਸ਼ਲ ਐਕਟਿਵਿਸਟ ਨੇ, ਚਿੰਤਨਸ਼ੀਲ ਨੇ, ਲੇਖਕ ਨੇ, ਰਾਈਟਰ ਨੇ, ਜਿਹੜੇ ਲੋਕ ਨੇ ਉਹ ਚਿੰਤਾ ਚ ਨੇ ਕਿ ਦੇਸ਼ ਇਸ ਵਕਤ ਬੜੇ ਵੱਡੇ ਸੰਕਟ ਵਿੱਚ ਹੈ। ਦੇਸ਼ ਬਹੁਤ ਵੱਡੇ ਸੰਕਟ ਵਿੱਚ ਹੈ। ਬਾਬਰ ਸਾਹਿਬ ਇੱਥੇ ਇੱਕ ਇਹ ਗੱਲ ਦੱਸੋ ਕਿ ਹੁਣ ਜਿਹੜੀ ਸਰਕਾਰ ਦੀ ਸਥਿਤੀ ਬਣੀ ਹੋਈ ਹੈ ਮੋਦੀ ਸਰਕਾਰ ਦੀ, ਇਹ ਇਦਾਂ ਦੀ ਉਹ ਹੈ ਜਿੱਦਾਂ 1962 ਦੇ ਵਿੱਚ ਜਦੋਂ ਭਾਰਤ ਤੇ ਚੀਨ ਦੀ ਜੰਗ ਹੋਈ ਹੈ ਤੇ ਨਹਿਰੂ ਵੱਲੋਂ ਜਿਹੜੀ ਹੈ ਇਹ ਕਹਿ ਲਓ ਵੀ ਭਾਰਤ ਨੇ ਆਪਣੀ ਜਿਹੜੀ ਜ਼ਮੀਨ ਸੀ ਜਿਹਨੂੰ ਬਾਅਦ ਦੇ ਵਿੱਚ ਕਲੇਮ ਵੀ ਕੀਤਾ ਜਾਂਦਾ ਹੈ ਜਾਂ ਇਹ ਵੀ ਕਿਹਾ ਜਾਂਦਾ ਹੈ ਅਸੀਂ ਵਾਪਸ ਲਵਾਂਗੇ, ਉਹ ਚਾਈਨਾ ਨੇ ਦੱਬ ਲਈ ਸੀ, ਜਿਹੜਾ ਤਿੱਬਤ ਦਾ ਜਾਂ ਇਧਰਲਾ ਪਾਰਟ ਹੈਗਾ ਸਾਰਾ। ਤੋਂ ਉਹੀ ਸਿਚੁਏਸ਼ਨ ਹੁਣ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਵੀ ਜਿਸ ਪੋਜੀਸ਼ਨ ਦੇ ਵਿੱਚ ਉਦੋਂ ਨਹਿਰੂ ਸੀ, ਹੁਣ ਮੋਦੀ ਜਿਹੜੇ ਆ ਉਹ ਉਸੇ ਪੋਜੀਸ਼ਨ ਦੇ ਵਿੱਚ ਆ। ਤਾਂ ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਡੀਲ ਕਰਨਾ ਜਾਂ ਆਪਸ਼ਨਸ ਕੀ ਨੇ ਭਾਰਤ ਦੀ ਸਰਕਾਰ ਦੇ ਕੋਲ, ਤੇ ਕਿਵੇਂ ਇੰਡੀਆ ਇਹ ਸਾਰੇ ਪਾਰਟ ਨੂੰ ਮੋਦੀ ਸਰਕਾਰ ਫੇਸ ਕਰੂਗੀ? ਦੇਖੋ ਮੋਦੀ ਸਰਕਾਰ ਇਸ ਵਕਤ ਇਸ ਕਰਕੇ ਬਹੁਤ ਸੰਕਟ ਵਿੱਚ ਹੈ। ਇੱਕ ਤੇ ਪਾਕਿਸਤਾਨ ਨੇ ਬੜਾ ਦੁਖੀ ਕਰ ਰੱਖਿਆ ਕਸ਼ਮੀਰ ਦੇ ਵਿੱਚ, ਕਸ਼ਮੀਰ ਪੂਰੀ ਤਰ੍ਹਾਂ ਡਿਸਟਰਬ ਹੈ ਔਰ ਨਾਰਮਲ ਲਾਈਫ ਨਹੀਂ। ਸਾਨੂੰ ਪਾਕਿਸਤਾਨ ਨੇ ਬੜਾ ਦੁਖੀ ਕਰ ਰੱਖਿਆ, ਇਹ ਗੱਲ ਤੇ ਬੜੀ ਹੈ ਸਾਫ਼। ਸਾਨੂੰ ਬੰਗਲਾਦੇਸ਼ ਨੇ ਬੜੀਆਂ ਅੱਖਾਂ ਦਿਖਾਈਆਂ ਨੇ, ਉਹ ਸਾਡੇ ਜਿਹੜੇ ਅਸੀਂ ਬਿੱਲ ਪਾਸ ਕੀਤੇ ਨੇ ਔਰ ਮੁਸਲਮਾਨਾਂ ਦੇ ਮਾਮਲੇ ਤੇ, ਬੰਗਲਾਦੇਸ਼ੀ ਮੁਸਲਮਾਨਾਂ ਦੇ ਮਾਮਲੇ ਤੇ ਬੜਾ ਉਹ ਨਾਰਾਜ਼ ਹੈ। ਲੰਕਾ ਤਾਮਿਲਾਂ ਦੇ ਮਾਮਲੇ ਦੇ ਉੱਤੇ ਬੜਾ
साडे रिलेशन खराब ने। नेपाल ने हाल ही हफ्ता पहले साढ़े 2-3 बंदे मारे ने और उन्होंने नक्शा बनाया, उस नक्शे च उन्होंने साडे जमीन नू अपनी जमीन क्लेम किया। तुसी देखो साडे कोल 4 चवेरे जिहड़ा असी परेशान हाँ, साडे पड़ोसी साडे दुश्मन बन गए ने, अचानक सारे ही बन गए ने। अचानक नहीं बने, चाइना की जिहड़ी अपनी कूटनीति है, चाइना की जिहड़ी अपनी फॉरेन पॉलिसी है, चाइना ने लोगों को अपने नाल किस तरह साडे सारे पड़ोसी तोड़ लेने, यह चाइना की प्लानिंग। असी दुखी हाँ पड़ोसियों तो, दुखी हाँ पाकिस्तान तो, बड़े असी परेशान हाँ चाइना तो। असी इस वक्त इकनॉमिक क्राइसिस विच हाँ, असी करोना की मार दे विच हाँ, साडे इस वक्त हालात चंगे नहीं, असी अटैकिंग मोड विच नहीं आ सकते। इस करके मैनू जापदा है कि मोदी साहब इस वक्त सियाणप करन कि चाइना नाल निबेड़न। अगर चाइना नाल नहीं निबेड़नगे तो हिंदुस्तान बड़े संकट विच आ जाएगा। चाइना दा जिहड़ा फ्रंट है, इस फ्रंट नू किसी तरीके रोकन, बंद करन, नहीं तां हिंदुस्तान बहुत बड़े संकट विच वधदा जा रहा है। यह संकट जिहड़ा है इंटरनल भी हो जाएगा, क्योंकि लोकां च बड़ा गुस्सा है, लोकां च गरीबी है, भुखमरी है, और जिस वेले पेट दी अग शांत नहीं होंदी ते सिविल वार हो जाती है कि पेट दी अग लग गई है देश दे विच, और पड़ोसी नाराज ने। पाकिस्तान चाइना नाल रहन नहीं दे रहा और चीन ने फ्रंट खोल रहा है। इस फ्रंट नू बंद करना बड़ा जरूरी है देश दे हित विच। डींगा मारने ना कुछ नहीं मिलना, डींगा मारना देश का नुकसान होएगा। हुण लोकां ने जुमले नहीं सुनने, जुमलियां नाल हुण देश का नुकसान होएगा। जुमले देश नू बर्बाद कर देंगे, तबाह कर देंगे। हुण सानू रोटी की जरूरत है, काम की जरूरत है, पैसे की जरूरत है, और पड़ोसियों नाल संबंध चंगे करन की जरूरत है। और चाइना नाल असी नहीं लड़ सकते। चाइना बहुत वड्डी ताकत है और बहुत उहदे कोल बहुत पावर है। असी बहुत परेशान हाँ ते साडी सरकार नू समझदारी तो कम लेना चाहिए। चाइना नाल किसी तरीके बैठ के प्यार मोहब्बत नाल इन्हां नू इस फ्रंट नू बंद करना चाहिए, नहीं तो आने वाले दिन हिंदुस्तानियों वास्ते बड़े औखे होंगे। मेरी ऑब्जर्वेशन है, जो मैं एज ए लेखक, एज ए राइटर, एज ए पत्रकार, जो मेरी ऑब्जर्वेशन बन रही है वो इस तरह की बन रही है। क्योंकि साडे कोल भी जेड़े सूत्र ने ना, जेड़े देश भगत ने, जेड़े दिल्ली दे विच ने, वो भी सानू खबरां दे रहे हैं कि अंदर दे हालात सरकार दे बड़े कमजोर ने, सरकार दे हालात अच्छे नहीं। सरकार ऐसे मौके ते उते चीन नाल लड़ाई नहीं लड़ सकते, असी चीन दे नाल असी संबंध नहीं तोड़ सकते, चीन दा सामान असी बंद नहीं कर सकते। असी ऐसी पोजीशन च नहीं हैगे कि इस वक्त असी चीन दे नाल एक युद्ध, एक जंग असी लड़ सकीए। साडे हालात चंगे नहीं, इसी करके चीन नहीं मन रहा। चीन इसी करके आकर के बैठा है, चीन इसी करके क्लेम करता है कि मेरी जमीन ते हो तुसी, मेरी जमीन छड्डो। इस करके हिंदुस्तान की सरकार नू समझदारी नाल अपनी विदेश नीति ते दोबारा सोचना होवेगा। सारे पड़ोसी जेड़े नाराज ने उन्हां नाल दोबारा तो कूटनीति इस्तेमाल करके अपने संबंध ठीक करने होंगे, ताही इस देश का भला हो सकता है। नहीं तो गरीबी एक तरफ पटाई करेगी, बेरोजगारी पटाई करेगी, पेट दी भुख पटाई करेगी, पड़ोसी सारे दुश्मन ने। चीन अपने आप नहीं आ गया, चीन ने बड़े सोच समझ के ठीक वक्त ते हिंदुस्तान दे नाल लड़ाई शुरू की है। उन्हें ठीक वक्त ते हिंदुस्तान दे फौजियां नू शहीद किया है। उसने देख लिया है कि इन्हां दी इंटरनल पोजीशन खराब है, इकोनॉमिक क्राइसिस दे विच ने, पेट दी भुख है, इन्हां को रोटी खान नू नहीं, ए मजदूरां नू घर नहीं छोड़ सके, इन्हां को किराया नहीं है। ते इस करके
ਉਹਨੇ ਠੀਕ ਵਕਤ ਤੇ ਹਿੰਦੁਸਤਾਨ ਦੀ ਕਮਜ਼ੋਰੀ ਨੂੰ ਦੇਖ ਕੇ ਅਟੈਕ ਕੀਤਾ। ਇਸ ਕਰਕੇ ਕੂਟਨੀਤੀ ਕਹਿੰਦੀ ਹੈ ਕਿ ਇਸ ਵਕਤ ਹਿੰਦੁਸਤਾਨ ਦੀ ਸਰਕਾਰ ਨੂੰ ਆਪਣੀ ਵਿਦੇਸ਼ ਨੀਤੀ ਤੇ ਦੁਬਾਰਾ ਸੋਚਣਾ ਚਾਹੀਦਾ ਹੈ। ਆਪਣੇ ਪੜੋਸੀਆਂ ਨਾਲ ਅੱਛੇ ਸੰਬੰਧ ਬਣਾਉਣ ਦਾ ਵਕਤ ਹੈ। ਚੀਨ ਦੇ ਨਾਲ ਬੈਠ ਕੇ ਜਿਸ ਤਰ੍ਹਾਂ ਹੁਣ ਵਿਦੇਸ਼ ਮੰਤਰੀ ਨੇ ਅੱਛੀ ਪਹਿਲ ਕੀਤੀ ਹੈ, ਪਰ ਲੋਕਾਂ ਨੂੰ ਗੁੱਸਾ ਹੈ। ਲੋਕ ਕਹਿੰਦੇ ਨੇ ਕਿ ਇਹਨਾਂ ਨੇ ਫੌਜੀ ਸ਼ਹੀਦ ਕਰਾਉਣ ਤੋਂ ਬਾਅਦ ਗੱਲ ਕੀਤੀ ਹੈ, ਪਹਿਲਾਂ ਗੱਲ ਕਰਨੀ ਚਾਹੀਦੀ ਸੀ। ਬਿਲਕੁਲ, ਜਿਹੜਾ ਪਰ ਇਹਨਾਂ ਨੇ ਪਹਿਲਾਂ ਨਹੀਂ ਕੀਤੀ, ਪਰ ਇਹਨਾਂ ਨੂੰ ਹੁਣ ਚਾਹੀਦਾ ਹੈ। ਲੰਬੇ ਸਮੇਂ ਤੋਂ ਇਹ ਜਿਹੜੀ ਸਿਚੁਏਸ਼ਨ ਹੈ ਉਹ ਬਣੀ ਹੋਈ ਹੈ। ਬਿਲਕੁਲ ਜਿਵੇਂ ਤੁਸੀਂ ਗੱਲ ਕਰਦੇ ਹੋ, ਸੋਲੂਸ਼ਨ ਇਸੇ ਦੇ ਵਿੱਚ ਹੀ ਲੁਕਿਆ ਹੋਇਆ। ਜੇ ਮੋਦੀ ਸਰਕਾਰ ਇਹਦੇ ਤੇ ਐਕਟ ਕਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੀ ਕਸੂਤੀ ਸਥਿਤੀ ਦੇ ਵਿੱਚ ਸਰਕਾਰ ਮੋਦੀ ਦੀ ਇਸ ਵਕਤ ਫਸੀ ਹੋਈ ਹੈ, ਇਹਦੇ ਵਿੱਚੋਂ ਮੈਂ ਇੱਥੇ ਗੱਲ ਤੁਹਾਨੂੰ ਦੱਸਾਂ, ਹਰ ਹਿੰਦੁਸਤਾਨੀ, ਹਰ ਦੇਸ਼ ਦਾ ਦੇਸ਼ ਭਗਤ, ਹਰ ਹਿੰਦੁਸਤਾਨੀ ਰਾਤ ਨੂੰ ਠੀਕ ਤਰ੍ਹਾਂ ਸੋ ਨਹੀਂ ਪਾ ਰਿਹਾ। ਕੰਮ ਕਾਰ ਕਰਕੇ ਨਹੀਂ ਸੋ ਪਾ ਰਿਹਾ, ਕਾਰੋਬਾਰ ਕਰਕੇ ਨਹੀਂ ਸੋ ਪਾ ਰਿਹਾ, ਕਰੋਨਾ ਕਰਕੇ ਨਹੀਂ ਸੋ ਪਾ ਰਿਹਾ, ਹਸਪਤਾਲਾਂ ਕਰਕੇ, ਡਾਕਟਰਾਂ ਕਰਕੇ ਨਹੀਂ ਸੋ ਪਾ ਰਿਹਾ। ਗਿਣਤੀ ਵੱਧਦੀ ਜਾ ਰਹੀ ਹੈ। ਪਾਕਿਸਤਾਨ ਚੈਨ ਨਹੀਂ ਲੈਣ ਦੇ ਰਿਹਾ, ਚੀਨ ਨੇ ਫਰੰਟ ਖੋਲ ਲਿਆ। ਲੋਕ ਬੜੇ ਦੁਖੀ ਨੇ, ਲੋਕਾਂ ਨੂੰ ਨੀਂਦ ਨਹੀਂ ਆ ਰਹੀ। ਸਾਰੇ ਦੇਸ਼ ਭਗਤ ਚਾਹੁੰਦੇ ਨੇ ਇਹ ਵਿਦੇਸ਼ ਨੀਤੀ ਤੇ ਦੁਬਾਰਾ ਵਿਚਾਰ ਕਰਨ ਔਰ ਆਪਣੇ ਪੜੋਸੀਆਂ ਨਾਲ ਸੰਬੰਧ ਠੀਕ ਕਰਨ, ਵਰਨਾ ਦੇਸ਼ ਬੜੇ ਵੱਡੇ ਸੰਕਟ ਵਿੱਚ ਆ ਜਾਏਗਾ। ਬਿਲਕੁਲ ਬੱਬਰ ਸਾਹਿਬ, ਸੋ ਤੁਹਾਡਾ ਬਹੁਤ ਧੰਨਵਾਦ। ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖਾਂਗੇ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੋਣਗੀਆਂ ਜਾਂ ਕਿਸ ਦਿਸ਼ਾ ਦੇ ਵੱਲ ਇਹ ਜਿਹੜੇ ਸਾਰਾ ਘਟਨਾਕ੍ਰਮ ਹੈ ਉਹ ਜਾਂਦਾ ਹੈ, ਤੇ ਫਿਰ ਦੁਬਾਰਾ ਵੀ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਸਾਡੀ ਅੱਜ ਦੀ ਇਹ ਵਿਚਾਰ ਚਰਚਾ ਸੀ, ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਨਾਲ ਚਾਈਨਾ ਤੇ ਭਾਰਤ ਦੀ ਜਿਹੜਾ ਇਹ ਟਕਰਾਅ ਦੀ ਸਥਿਤੀ ਹੈ, ਇਸ ਨੂੰ ਮੁੱਖ ਰੱਖਦਿਆਂ ਹੋਇਆਂ ਭਾਰਤ ਸਰਕਾਰ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ, ਉਹਨਾਂ ਨੇ ਆਪਣੀ ਇੱਕ ਪੱਤਰਕਾਰ ਦੀ ਨਿਗਾਹ ਤੋਂ ਜਿਵੇਂ ਇਹ ਸਾਰੇ ਨੂੰ ਦੇਖਿਆ, ਘੋਖਿਆ ਤੇ ਉਸੇ ਹਿਸਾਬ ਨਾਲ ਉਹਨੂੰ ਬਿਆਨ ਕੀਤਾ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਗੱਲਬਾਤ ਇਹ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।